ਅਗਲੀ ਖਬਰਾਂ ਵੱਲ ਆਈਏ ਤੇ ਯੂਕੇ ਤੋਂ ਖਬਰਾਂ ਆ। ਜੱਗੀ ਜੌਲ ਦੇ ਸੰਬੰਧ ਦੇ ਵਿੱਚ ਤੇ ਯੂਕੇ ਦੀ ਨਵੀਂ ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਦੇ ਸੰਬੰਧ ਦੇ ਵਿੱਚ ਯੂਕੇ ਦੀ ਨਵੀਂ ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਨੇ ਆਪਣੇ ਅਹੁਦਾ ਜਿਹੜਾ ਹੈ ਸੰਭਾਲ ਲਿਆ ਆ। ਤੇ ਪਹਿਲੀ ਵਾਰੀ ਹੋਇਆ ਕਹਿੰਦੇ ਵੀ ਬ੍ਰਿਟੇਨ ਦੇ ਵਿੱਚ ਜੋ ਟੌਪ ਲੈਵਲ ਦੀਆਂ ਪੋਜੀਸ਼ਨਸ ਆ ਉੱਥੇ ਉਹਨਾਂ ਨੇ ਕੋਈ ਵੀ ਵਾਈਟ ਮੈਨ ਜਾਣੀ ਕਿ ਚਿੱਟੇ ਮੂਲ ਦਾ ਪਰਸਨ ਨਹੀਂ ਰੱਖਿਆ ਹੈਗਾ। ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਨੇ ਕਵਾਸੀ ਕਵਾਰਟੈਂਗ ਜਿਹਦੇ ਪੇਰੈਂਟਸ ਗਾਨਾ ਤੋਂ ਆਏ ਸੀ 1960 ਦੇ ਵਿੱਚ, ਉਸ ਨੂੰ ਬ੍ਰਿਟੇਨ ਦਾ ਪਹਿਲਾ ਪਹਿਲਾ ਬਲੈਕ ਫਾਈਨੈਂਸ ਮਿਨਿਸਟਰ ਰੱਖਿਆ ਹੈਗਾ ਆ। ਇਸ ਤੋਂ ਬਿਨਾਂ ਜੇਮਸ ਕਲੈਵਰਲੀ ਫਰਸਟ ਬਲੈਕ ਫੋਰਨ ਮਿਨਿਸਟਰ ਰੱਖਿਆ ਗਿਆ ਆ ਉਹਨਾਂ ਨੂੰ। ਕਹਿੰਦੇ ਵੀ ਕਲੈਵਰਲੀ ਜਿਹਦੀ ਮਦਰ ਸਿਆਰਾ ਲਿਓਨ ਤੋਂ ਹੈਗੀ ਆ ਤੇ ਫਾਦਰ ਉਹਦਾ ਵਾਈਟ ਸੀ ਤੇ ਉਸ ਨੂੰ ਇਸ ਪੋਜੀਸ਼ਨ ਦੇ ਉੱਤੇ ਰੱਖਿਆ ਆ। ਇਸੇ ਤਰ੍ਹਾਂ ਸੁਏਲਾ ਬ੍ਰੈਵਨਮਨ ਉਹਦੇ ਪੇਰੈਂਟਸ ਜੋ ਕੀਨੀਆ ਤੋਂ ਆਏ ਸੀ ਤੇ ਮੋਰੀਸ਼ੀਆ ਤੋਂ 6 ਦਹਾਕੇ ਪਹਿਲਾਂ ਉਸ ਨੂੰ ਉੱਥੇ ਦਾ ਜੋ ਪ੍ਰੀਤੀ ਪਟੇਲ ਦੇ ਕੋਲ ਅਹੁਦਾ ਸੀ ਉਸ ਦੀ ਜਗ੍ਹਾ ਐਜ਼ ਏ ਹੋਮ ਮਿਨਿਸਟਰ ਰੱਖਿਆ ਗਿਆ ਹੈ। ਸੋ ਇੰਟੀਰੀਅਰ ਮਿਨਿਸਟਰ ਦੀ ਪੋਜੀਸ਼ਨ ਉਹਨਾਂ ਨੂੰ ਦਿੱਤੀ ਗਈ ਹੈਗੀ ਆ। ਸੋ ਇਹ ਜੀ ਕਾਫੀ ਚੇਂਜਸ ਜੋ ਯੂਕੇ ਦੀ ਨਵੀਂ ਜੋ ਸਰਕਾਰ ਆਈ ਆ ਉਹਦੇ ਵਿੱਚ ਦੇਖੀ ਗਈ ਹੈਗੀ ਆ। ਜੀ ਬਿਲਕੁਲ। ਪਟੇਲ ਬੀਬੀ ਕਾਫੀ ਵਿਵਾਦਾਂ ਦੇ ਵਿੱਚ ਰਹੀ ਸੀ, ਸੇਮ ਤਰੀਕੇ ਨਾਲ ਰਿਸ਼ੀ ਸੁਨਾਕ ਕੇ ਦੋਨੋਂ ਹੀ ਜਿਹੜੇ ਆ ਹੁਣ ਬਾਹਰ ਨੇ। ਜਿਹੜੇ ਕੈਬਨਿਟ ਮੰਤਰੀਆਂ ਦੀ ਤੌਰ ਦੇ ਉੱਤੇ ਜਿਹੜੇ ਉਹ ਵਿਚਰਦੇ ਜਿਹੜੇ ਉਹ ਰਹੇ ਨੇ। ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਵੀ ਬੜੀ ਉਸਨੇ ਟਰਾਈ ਤਾਂ ਬਹੁਤ ਕੀਤੀ ਪਰ ਰਿਸ਼ੀ ਸੁਨਾਕ ਸਮਹਾਉ ਪਿੱਛੇ ਰਹਿ ਗਿਆ। ਤੇ ਜਿੱਦਾਂ ਹੀ ਲਿਜ਼ ਟਰੱਸ ਨੇ ਅਹੁਦਾ ਸਾਂਭਿਆ ਪ੍ਰਾਈਮ ਮਿਨਿਸਟਰ ਦਾ, ਤੇ ਸਭ ਤੋਂ ਪਹਿਲਾ ਅਸਤੀਫਾ ਜਿਹੜੀ ਉਹ ਪਟੇਲ ਦਾ ਆਇਆ ਸੀਗਾ। ਇਹ ਉਹੀ ਬੀਬੀ ਆ ਜਿਸ ਨੇ ਉੱਥੋਂ ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਲੈਣ ਦੇ ਲਈ ਆਏ ਲੋਕਾਂ ਨੂੰ ਕਿਸੇ ਹੋਰ ਅਫਰੀਕਾ ਦੇ ਕਿਸੇ ਹੋਰ ਮੁਲਕ ਦੇ ਵਿੱਚ ਰੱਖਣ ਦੀ ਸਿਫਾਰਿਸ਼ ਜਿਹੜੀ ਉਹ ਕੀਤੀ ਸੀ। ਉਹ ਕੇਸ ਵੀ ਚੱਲਿਆ ਤੇ ਫਾਈਨਲੀ ਉੱਧਰ ਉਹਨਾਂ ਨੇ ਕੰਮ ਨੂੰ ਤੋੜ ਦਿੱਤਾ। ਸੇਮ ਥਿੰਗ ਜਿੱਦਾਂ ਆਪਾਂ ਇੱਥੇ ਦੇਖ ਰਹੇ ਹਾਂ ਵੀ ਜਿਹੜਾ ਕੋਈ ਇਮੀਗ੍ਰੈਂਟ ਆਉਣ ਦੀ ਕੋਸ਼ਿਸ਼ ਕਰਦਾ ਵੀ ਅਸਾਈਲਮ ਸੀਕਰ ਆ ਵੀ ਉਹਨੂੰ ਵੀ ਭਾਈ ਪਹਿਲੋਂ ਦੂਜੇ ਮੁਲਕ ਦੇ ਵਿੱਚ ਜਿਹੜਾ ਉਹ ਰੱਖਣਾ ਆ। ਉਹ ਵੀ ਚਰਚਾ ਜਿਹੜੀ ਆ ਕਾਫੀ ਉੱਥੇ ਤੇਜ਼ ਰਹੀ ਸੀ। ਤੇ ਹੁਣ ਰਿਹਾ ਮਸਲਾ ਜਿਹੜਾ ਹਰਜੋਤ ਸਿੰਘ ਜੀ ਚਿੱਠੀ ਦਾ। ਇਹ ਚਿੱਠੀ ਜਿਹੜੀ ਟਰੱਸ ਜਿਹੜੀ ਪ੍ਰਾਈਮ ਮਿਨਿਸਟਰ ਆ ਯੂਕੇ ਦੀ ਸਰਕਾਰ ਆ ਉਹਨਾਂ ਨੂੰ ਜਿਹੜੀ ਉਹ ਘੱਲਣ ਦੀ ਕਵਾਇਦ ਆ। ਇਹ ਆਨਲਾਈਨ ਇੱਕ ਕੈਂਪੇਨ ਚੱਲ ਰਿਹਾ ਵੀ ਇਸ ਚਿੱਠੀ ਨੂੰ ਹੈਂਡ ਡਿਲੀਵਰ ਕੀਤਾ ਜਾਊਗਾ ਪ੍ਰਾਈਮ ਮਿਨਿਸਟਰ ਐਲਿਜ਼ਾਬੈਥ ਟਰੱਸ ਨੂੰ ਜੱਗੀ ਜੌਲ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਇਹ ਇਸ ਟਾਈਮ ਕਹਿੰਦੇ ਆ ਵੀ ਆਨਲਾਈਨ ਸਾਈਨਸ ਜਿਹੜੇ ਆ ਇਸ ਬਾਬਤ ਲਏ ਜਾ ਰਹੇ ਆ। ਅਪ੍ਰੈਲ 2019 ਦੇ ਵਿੱਚ ਜੱਗੀ ਜੌਹਲ ਜਗਤਾਰ ਸਿੰਘ ਜੱਗੀ ਜੌਹਲ ਆ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸੀ। ਤੇ ਹੁਣੇ ਰੀਸੈਂਟਲੀ ਇਹ ਖੁਲਾਸੇ ਹੋਏ ਆ ਵੀ ਉੱਥੋਂ ਦੀ ਯੂਕੇ ਦੀ ਹੀ ਜਿਹੜੀ ਖੂਫੀਆ ਏਜੰਸੀ ਆ ਉਹਨਾਂ ਨੇ ਹੀ ਇਤਲਾਹ ਦਿੱਤੀ ਸੀਗੀ ਭਾਰਤੀ ਜਿਹੜੀਆਂ ਏਜੰਸੀਆਂ ਨੂੰ, ਜਿਸ ਤੋਂ ਬਾਅਦ ਦੇ ਵਿੱਚ ਜੱਗੀ ਜੌਲ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਡਿਟੇਨ ਕਰਕੇ ਰੱਖਿਆ ਆ। ਅਣਮਨੁੱਖੀ ਵਰਤਾਰਾ ਉਸ ਦੇ ਨਾਲ ਹੋ ਰਿਹਾ, ਟਾਰਚਰ ਦਾ ਉਸ ਨੂੰ ਸਾਹਮਣਾ ਕਰਨਾ ਪੈ ਰਿਹਾ ਆ, ਹਿਊਮਨ ਰਾਈਟਸ ਦੀ ਉਸ ਦੀ ਪੂਰੀ ਤਰ੍ਹਾਂ ਉਲੰਘਣਾ ਜਿਹੜੀ ਉੱਥੇ ਹੋ ਰਹੀ ਆ। MI5 ਤੇ MI6 ਨੇ ਜਿਹੜੀ ਇੰਟੈਲੀਜੈਂਸ ਦਿੱਤੀ ਸੀ ਭਾਰਤੀ ਏਜੰਸੀਆਂ ਨੂੰ, ਜਿਸ ਤੋਂ ਬਾਅਦ ਦੇ ਵਿੱਚ ਜੱਗੀ ਦੀ ਅਰੈਸਟ ਹੋਈ ਸੀ। ਅਕਸਰ ਇਹ ਗੱਲ ਚੱਲਦੀ ਰਹਿੰਦੀ ਆ ਵੀ ਭਾਈ ਦੂਜੇ ਮੁਲਕ ਦੇ ਬੰਦੇ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਡੱਕ ਕੇ ਰੱਖਿਆ ਹੋਇਆ ਆ ਵੀ ਇਹਦੇ ਰਾਈਟਸ ਜਿਹੜੇ ਆ ਉਹ ਕੀ ਆ। ਚਰਚਾ ਚੱਲਦੀ ਰਹੀ, ਗੱਲਬਾਤ ਹੁੰਦੀ ਰਹੀ ਪਰ ਕਿਸੇ ਨਿਰਣੇ ਦੇ ਉੱਤੇ ਨਹੀਂ ਪਹੁੰਚ ਸਕੇ। ਬੋਰਿਸ ਜੌਨਸਨ ਨੇ ਵੀ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਇੱਕ ਵਾਰੀ ਜੱਗੀ ਜੌਲ ਦੀ ਜਿਹੜੀ ਡਿਟੈਂਸ਼ਨ ਆ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਕੀਤੀ ਸੀਗੀ। ਤੇ ਹੁਣ ਇਸ ਚਿੱਠੀ ਦੇ ਵਿੱਚ ਮੰਗ ਆ ਜਿਹੜੇ ਵੀ ਸਾਈਨ ਕਰਕੇ ਇਸ ਨੂੰ ਨਾਲ ਘੱਲ ਰਹੇ ਆ ਵੀ ਭਾਈ ਜੱਗੀ ਜੌਹਲ ਦੀ ਇਮੀਡੀਏਟ ਰਿਲੀਜ਼, ਤੁਰੰਤ ਰਿਹਾਈ ਦੀ ਮੰਗ ਜਿਹੜੀ ਬਰਤਾਨਵੀ ਹਕੂਮਤ ਆ ਸਰਕਾਰ ਆ ਉਹ ਭਾਰਤ ਤੋਂ ਕਰੇ। ਪਰ ਇਹ ਦੇਖੋ ਵੀ ਤਾਰਾਂ ਅੰਦਰੂਨੀ ਤੌਰ ਦੇ ਉੱਤੇ ਜੁੜੀਆਂ ਆ। ਇਹ ਬ੍ਰਿਟੇਨ ਦੇ ਲੋਕਾਂ ਨੇ ਸਿੱਖਾਂ ਦੇ ਨਾਲ ਹਮੇਸ਼ਾ ਹੀ ਜਿਹੜਾ ਉਹ ਦਗਾ ਕਮਾਇਆ ਆ। ਹਜ਼ਾਰਾਂ ਹੀ ਲੱਖਾਂ ਹੀ ਜਿਹੜੇ ਸਿੱਖ ਇਹਨਾਂ ਦੇ ਲਈ ਵਰਲਡ ਵਾਰਾਂ 'ਚ ਜਿਹੜੇ ਉਹ ਮਰ ਗਏ। ਉਹ ਇਹਨਾਂ ਦੇ ਲਈ ਗੋਲੀ ਖਾਧੀ ਇਹਨਾਂ ਨੇ ਤੇ ਬਾਅਦ ਦੇ ਵਿੱਚ 1984 ਦਾ ਜਿਹੜਾ ਕਤਲੇਆਮ ਹੋਇਆ, ਹਮਲਾ ਕੀਤਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ, ਉਸ ਦੇ ਵਿੱਚ ਜਿਹੜੀ ਥ੍ਰੈਚਰ ਹੁੰਦੀ ਸੀਗੀ ਉਸ ਦਾ ਹਿੱਸਾ ਸੀਗਾ। ਤੇ ਹੁਣ ਜੌਲ ਦੇ ਮਾਮਲੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਦੀ ਖੂਫੀਆ ਏਜੰਸੀਆਂ ਦਾ ਜਿਹੜਾ ਉਹ
ਹੱਥ ਜਿਹੜਾ ਹੋ ਰਿਹਾ ਆ। ਤੇ ਹੁਣ ਇਹ ਚਿੱਠੀ ਕਹਿੰਦੇ ਵੀ 14 ਤਰੀਕ ਨੂੰ ਡਿਲੀਵਰ ਕੀਤੀ ਜਾਣੀ ਆ, 14 ਸਤੰਬਰ ਨੂੰ। ਸੋ 7 ਦਿਨ ਹੈਗੇ ਆ ਵੀ ਜੇ ਕੋਈ ਇਸ ਕੈਂਪੇਨ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ ਆ, ਆਪਣਾ ਨਾਮ ਇਸ ਚਿੱਠੀ ਦੇ ਵਿੱਚ ਐਡ ਕਰਨਾ ਚਾਹੁੰਦਾ ਆ, ਤਾਂ ਉਹ ਐਡ ਕਰੇ ਤੇ ਜਿਹੜੀ ਪ੍ਰਾਈਮ ਮਿਨਿਸਟਰ ਐਲਿਜ਼ਾਬੈਥ ਟਰੱਸ ਆ ਉਸ ਨੂੰ ਇਹ ਚਿੱਠੀ ਘੱਲੀ ਜਾਵੇਗੀ। ਜੀ। ਤੇ ਐਸਐਨਪੀ ਦੇ ਇੱਕ ਐਮਪੀ ਉੱਥੇ ਮਾਰਟਨ ਡਚਟਰੀ ਹੂਸ ਹੈਗੇ ਆ ਵੈਸਟ ਡਨਬਾਰਟਨ ਸ਼ਹਿਰ ਤੋਂ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਆ ਵੀ ਮੇਰਾ ਕਨਸਟੀਚੁਐਂਟ ਹੈਗਾ ਆ ਮਿਸਟਰ ਜੌਲ, ਜੱਗੀ ਜੌਲ, ਤੇ 188ਵਾਂ ਉਹਦਾ ਟ੍ਰਾਇਲ ਚੱਲ ਰਿਹਾ। ਜਿੱਦਾਂ ਹਜੇ ਤੱਕ ਵੀ ਭਾਰਤ ਦੀ ਸਰਕਾਰ ਆਪਣਾ ਮਨ ਨਹੀਂ ਬਣਾ ਸਕੀ ਵੀ ਉਹਦੇ ਤੇ ਕਿਹੜਾ ਚਾਰਜ ਲਾਣਾ। 188 ਵਾਰ ਉਸ ਨੂੰ ਪੇਸ਼ ਕੀਤਾ ਜਾ ਚੁੱਕਾ ਹੈਗਾ ਆ। ਸੋ ਉਹਨਾਂ ਨੇ ਅੱਗੇ ਜਾ ਕੇ ਇਹ ਕਿਹਾ ਵੀ ਪਹਿਲੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਬੋਰਿਸ ਜੌਨਸਨ, ਉਹ ਤਾਂ ਲਾਰੇ ਲੱਪੇ ਲਾਉਂਦੇ ਰਹੇ ਆ, ਤੇ ਹੋਪਫੁਲੀ ਜੋ ਨਵੀਂ ਪ੍ਰਾਈਮ ਮਿਨਿਸਟਰ ਲਿਜ਼ ਟਰੱਸ ਆਈ ਆ ਤੇ ਉਹਨਾਂ ਦੇ ਜਿਹੜੇ ਫੋਰਨ ਸੈਕਟਰੀ ਹੈਗੇ ਉਹ ਰਲ ਕੇ ਇਹਦਾ ਸੋਲੂਸ਼ਨ ਲੱਭਣਗੇ ਵੀ ਇਸ ਨੂੰ ਐਜ਼ ਏ ਆਰਬਿਟਰੇਰੀ ਜਿਹੜਾ ਆ ਡਿਟੈਂਸ਼ਨ ਦੇ ਅੰਡਰ ਰੱਖਿਆ ਗਿਆ ਆ। ਤੇ ਨਹੀਂ ਤਾਂ ਉਹ ਕਹਿੰਦਾ ਵੀ ਮੈਨੂੰ ਖਤਰਾ ਬਹੁਤ ਆ। ਜੋ ਉਸ ਏਰੀਏ ਦੇ ਐਮਪੀ ਆ ਕਹਿੰਦੇ ਵੀ ਮੇਰੇ ਏਰੀਏ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਆਪਣੇ ਜਿਹੜੇ ਆ ਉਹਨਾਂ ਦਾ ਜਿਹੜਾ ਪਹਿਲਾ ਮੁਲਕ ਆ ਇੰਡੀਆ, ਉੱਥੇ ਜਾਂਦੇ ਆਉਂਦੇ ਆ, ਹਰ ਸਾਲ ਘੁੰਮਣ ਫਿਰਨ ਜਾਂਦੇ ਆ। ਤੇ ਇਹ ਤਾਂ ਜੱਗੀ ਜੌਲ ਤੋਂ ਬਾਅਦ ਹੋਰ ਕਿਸੇ ਦੀ ਵੀ ਵਾਰੀ ਆ ਸਕਦੀ ਹੈਗੀ ਆ। ਸੋ ਉਸ ਨੂੰ ਕਿਸ ਤਰ੍ਹਾਂ ਆਪਾਂ ਰੋਕ ਸਕਦੇ ਹਾਂ ਤਾਂ ਕਿ ਜੇ ਇੰਡੀਆ ਦੀ ਸਰਕਾਰ ਹੋਰ ਕਿਸੇ ਬੰਦੇ ਨੂੰ ਫੜ ਕੇ ਫਿਰ ਉੱਥੇ ਰੱਖ ਲੈ ਜੀ, ਤੇ ਹੁਣ 188 ਵਾਰੀ ਕੋਰਟ 'ਚ ਪੇਸ਼ ਕਰਕੇ ਵੀ ਉਹਦੇ ਤੇ ਕੋਈ ਲੀਗਲ ਚਾਰजेस ਨਾ ਲਾਵੇ। ਸੋ ਇਹਦੇ ਸੰਬੰਧ ਦੇ ਵਿੱਚ ਭਾਈ ਅਮਰੀਕ ਸਿੰਘ, ਚੇਅਰ ਆਫ ਸਿੱਖ ਫੈਡਰੇਸ਼ਨ ਯੂਕੇ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ ਉੱਥੇ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਡਾਊਨਿੰਗ ਸਟਰੀਟ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਟੈਸਟ ਵੀ ਕਰਾਂਗੇ। ਵੀ ਇਹ ਬਹੁਤ ਮਾੜੀ ਗੱਲ ਆ। ਪਹਿਲਾਂ ਤਾਂ ਇੱਥੇ ਦੀਆਂ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਗਲਤ ਇਨਫੋਰਮੇਸ਼ਨ ਦਿੱਤੀ ਇੰਡੀਆ ਦੀ ਸਰਕਾਰ ਨੂੰ, ਤੇ ਦੂਸਰੇ ਨੰਬਰ ਦੇ ਉੱਤੇ ਫਿਰ ਇੰਡੀਆ ਦੀ ਸਰਕਾਰ ਨੇ ਇੰਨੀ ਵਾਰੀ ਕੋਸ਼ਿਸ਼ ਕੀਤੀ ਆ ਉਹਦੇ ਤੇ ਝੂਠਾ ਕੇਸ ਪਾਉਣ ਦੀ, ਪਰ ਹਜੇ ਤੱਕ ਵੀ ਜਿਹੜਾ ਆ ਉਹ ਕੁਝ ਸੋਲਿਡ ਪ੍ਰੂਫ ਨਹੀਂ ਲਿਆ ਸਕੇ। ਜੀ ਜੀ ਬਿਲਕੁਲ। ਇਹ ਤਾਂ ਸ਼ਰੇਆਮ ਵੀ ਜਿਹੜਾ ਹਰਜੋਤ ਸਿੰਘ ਜੀ ਧੱਕਾ ਹੀ ਆ ਵੀ ਕੀ ਆ। ਜਿੱਦਾਂ ਤੁਸੀਂ ਕਿਹਾ ਵੀ 188 ਵਾਰੀ ਪ੍ਰੀ ਟਰਾਇਲ ਪ੍ਰੀਲਿਮਿਨਰੀ ਹੀਅਰਿੰਗ 5 ਸਾਲ ਹੋ ਗਏ ਆ ਵੀ ਖੱਜਲ ਖੁਆਰੀ ਦੇ ਵਿੱਚ ਜਿਹੜਾ ਉਹ ਕੀਤਾ ਹੋਇਆ ਹੈ। ਬਸ ਇਹ ਦਿਖਾਉਣਾ ਵੀ ਭਾਈ ਸਾਡੀ ਜਿਹੜੀ ਧੌਂਸ ਤੁਹਾਡੇ ਉੱਤੇ ਜਿਹੜੀ ਉਹ ਚੱਲਦੀ ਆ ਤੇ ਤੁਹਾਨੂੰ ਅਸੀਂ ਦੂਜੇ ਦਰਜੇ ਦੇ ਨਾਗਰਿਕ ਦੇ ਵਜੋਂ ਹੀ ਸਮਝਦੇ ਹਾਂ। ਇਹ ਬਾਰ-ਬਾਰ ਇਹ ਚਿਤਾਇਆ ਜਾਂਦਾ ਹੈ ਤੇ ਇਹ ਦਰਸਾਇਆ ਜਾ ਰਿਹਾ ਹੈਗਾ ਆ।